ਤੇ ਬਹਾਦਰ ਸਿੰਘ ਦੇ ਜਿਹੜੀ ਅੱਗੋਂ ਪੁੱਤਰ ਸਨ ਉਹਨਾਂ ਦੇ ਵੀ ਨਾਮ ਪਤਾ ਤੁਹਾਨੂੰ ਕਿੰਨੇ? ਇੱਕ ਦੇ ਨਾਂ ਸੀ ਬਲਕਾਰਾ, ਇੱਕ ਦੇ ਨਾਂ ਯਾਰਾ, ਇੱਕ ਦੇ ਨਾਂ ਬੱਚੋ। ਅੱਛਾ ਠੀਕ ਹੈ। ਇਹਨਾਂ ਤਿੰਨਾਂ ਵਿੱਚੋਂ ਕੋਈ ਤੁਹਾਡਾ ਹਾਂ ਦਾ? ਬਲਕਾਰਾ। ਬਲਕਾਰਾ, ਅੱਛਾ ਅੱਛਾ ਠੀਕ ਹੈ। ਤੇ ਉਹਦੇ ਨਾਲ ਤੁਸੀਂ ਅੱਗੇ ਪਿੱਛੇ ਮਤਲਬ ਖੇਡੇ ਖੁੱਡੇ ਜਾਂ ਸਕੂਲ? ਅਸੀਂ ਇਕੱਠੇ ਰਹਿੰਦੇ ਸਾਂ ਇੱਥੇ, ਸਾਡਾ ਨਾਲ ਦਾ ਮਕਾਨ ਸੀ। ਵਾਹ ਵਾਹ, ਮਤਲਬ ਤੁਹਾਡੇ ਗੁਆਂਢੀ ਸਨ? ਠੀਕ ਠੀਕ ਠੀਕ। ਤੇ ਵਧੀਆ ਬੰਦਾ ਸੀ ਬਹਾਦਰ ਸਿੰਘ, ਚੰਗਾ ਬੰਦਾ ਹੈ? ਉਹ ਬੰਦਾ ਚੰਗਾ ਸੀ, ਉਹ ਭਲਾ ਮਨ ਸੀ। ਅੱਛਾ ਠੀਕ ਹੈ। ਹਾਂਜੀ ਹਾਂਜੀ ਕੁਛ ਹੋਵੇਗਾ ਜੀ ਜੀ ਜੀ। ਅੱਲਾ ਰੱਖਾ, ਇਕੱਠੇ ਸਾਡਾ ਵਿਹੜਾ ਇੱਕ ਸੀ। ਅੱਛਾ ਠੀਕ। ਅੱਛਾ ਨਾਮ ਦੱਸੋ, ਆਪਣਾ ਨਾਮ ਹੀ ਦੱਸੋ। ਅੱਲਾ ਰੱਖਾ। ਅੱਲਾ ਰੱਖਾ ਨਾਮ ਜੀ। ਲੋ ਜੀ ਬਾਬਾ ਜੀ ਅੱਲਾ ਰੱਖਾ ਆਪਣੇ ਯਾਰ ਬਲਕਾਰ ਸਿੰਘ ਨੂੰ ਸੁਨੇਹਾ ਦਿੰਦਾ ਵੇ ਕਿ ਬਈ ਜੇ ਕਿਤੇ ਹੈ ਐਵੇਂ ਤੂੰ ਮੇਰੀ ਆਵਾਜ਼ ਸੁਣਦਾ ਤੇ ਰਾਬਤਾ ਕਰੀ, ਫਿਰ ਗੱਲਬਾਤ ਜਿਸ ਤਰ੍ਹਾਂ ਤੁਹਾਡੀ ਉਹ ਸ਼ੇਰ ਸਿੰਘ ਦੇ ਪੋਤੇ ਨਾਲ ਗੱਲ ਕਰਾਈ, ਹਾਂਜੀ ਉਹ ਵੀਰ ਸਿੰਘ ਦੇ ਪੋਤਿਆਂ ਨਾਲ ਤੁਹਾਡੀ ਗੱਲਬਾਤ ਕਰਾਈ। ਠੀਕ ਠੀਕ। ਮਤਲਬ ਰੋਟੀ ਛੋਟੀ ਜਿਹੜੀ ਉਹ ਨਹੀਂ ਸਨ ਖਾਂਦੇ ਮੁਸਲਮਾਨਾਂ ਘਰੋਂ। ਅੱਛਾ, ਇਹ ਮੁਸਲਮਾਨ ਖਾ ਲੈਂਦੇ ਸਨ। ਅੱਛਾ ਅੱਛਾ। ਤੇ ਮਹਿੰਦਰ ਸਾਡੇ ਖੁਦ ਬਾਈ ਸੀ ਨਾ। ਅੱਛਾ। ਤੇ ਮਹਿੰਦਰ ਰੋਟੀ ਲੈ ਕੇ ਸਾਡੇ ਠੀਕ ਹੈ। ਉਹ ਗਸ਼ਤ ਪੱਕਾ ਹੋਣਾ ਨਾ, ਤੇ ਉਹਨੇ ਨਾ ਆਖਣਾ ਮੈਨੂੰ ਭੂਆ ਸੋਟੇ ਦੇ ਉਹ ਮੋਢੇ ਦੇ ਹੁੰਦੇ ਡਾਂਗ ਹੁੰਦੀ ਸੀ। ਅੱਛਾ। ਉਹ ਮੈਨੂੰ ਇੱਥੇ ਟੰਗ ਦੇ ਮੈਂ ਲੈ ਜਾ, ਮੈਂ ਰੋਟੀ ਲੈ ਕੇ ਜਾਵਾਂਗਾ। ਉਹ ਫਿਰ ਖੂਸ਼ੂ ਵਗਦੇ ਹੁੰਦੇ ਸਨ, ਤੇ ਖੂਸ਼ੂ ਵਗਦਾ ਉਹਨਾਂ ਤੇ ਉਹ ਰੋਟੀ ਲੈਣੀ ਡਾਂਗ ਨਾਲ ਟੰਗ ਕੇ ਤੇ ਰੋਟੀ ਕਿਤੇ ਲੈ ਜਾਂਦਾ ਸੀ। ਅੱਛਾ ਬਾਬਾ ਜੀ, ਥੋੜੀ ਦੇਰ ਪਹਿਲੇ ਅਸੀਂ ਸਾਂ ਮਹੱਲਾ ਟਾਰੀ ਵਾਲਾ, ਗਲੀ ਕੂਕਿਆਂ ਵਾਲੀ, ਜਿਹੜੇ ਉੱਥੇ ਲੋਕ ਸਰਦਾਰ ਵਸਦੇ ਸਨ, ਸਿੱਖ ਹਿੰਦੂ ਲੋਕ ਪੰਡਤ ਲੋਕ, ਅਸੀਂ ਉਹ ਘਰ ਬੂਹੇ ਦਿਖਾਏ। ਉੱਥੇ ਤੁਸੀਂ ਵਾਪਸੀ ਤੇ ਇੱਕ ਗੱਲ ਕੀਤੀ ਕਿ ਮਹਿੰਦਰ ਸਿੰਘ ਥੋੜਾ ਜਿਹਾ ਬੜਾ ਖਾੜਕੂ ਜਿਹਾ ਬੰਦਾ ਸੀ, ਬਦਮਾਸ਼ ਟਾਈਪ ਬੰਦਾ ਸੀ, ਤੇ ਉਹਦਾ ਘਰ ਵੀ ਉਸੇ ਗਲੀ ਦੇ ਵਿੱਚ। ਅੱਛਾ, ਤੂੰ ਗੱਲ ਸੁਣਾਓ ਮਹਿੰਦਰ ਸਿੰਘ ਦੀ। ਉਹ ਬਦਮਾਸ਼ ਬੜਾ ਵੱਡਾ। ਅੱਛਾ। ਤੇ ਉਹ ਬਦਮਾਸ਼ ਬੰਦਾ ਸੀ, ਉਹਦੇ ਨੇੜੇ ਬੰਦਾ ਕੋਈ ਨਹੀਂ ਲੱਗਦਾ। ਅੱਛਾ। ਤੇ ਫਿਰ ਉਹ ਮਰਵਾਇਆ ਗਿਆ ਸੀ। ਅੱਛਾ, ਪਾਕਿਸਤਾਨ ਬਣਨ ਤੋਂ ਪਹਿਲੇ ਦੀ ਗੱਲ ਹੈ? ਹਾਂ, ਪਹਿਲੇ ਦੀ। ਅੱਛਾ ਅੱਛਾ। ਉਹ ਮਹਿੰਦਰ ਕਿੰਨਾ ਵਿੱਚੋਂ ਸੀ? ਵੀਰ ਸਿੰਘ ਹੋਰਾਂ ਵਿੱਚੋਂ ਤੇ ਨਹੀਂ ਸੀ? ਨਹੀਂ, ਉਹ ਵੱਖਰੀ ਟਾਬਰੀ ਸੀ। ਉਹ ਵੱਖਰੀ ਟਾਬਰੀ। ਅੱਛਾ ਅੱਛਾ। ਤੇ ਬਾਬਾ ਕੀ ਮਤਲਬ ਕੀ ਕਰਦਾ ਸੀ? ਬਦਮਾਸ਼ੀ ਮਤਲਬ ਨਜਾਇਜ਼ ਤੇ ਨਹੀਂ ਕਿਸੇ ਨੂੰ ਤੰਗ ਕਰਦਾ ਜਾਂ ਬਸ? ਨਜਾਇਜ਼ ਇਹ ਰਾਤ ਨੂੰ ਲੇਲਾ ਚੁੱਕ ਕੇ ਲੈ ਜਾਣਾ, ਉਹਦਾ ਝਟਕਾ ਕਰ ਲੈਣਾ। ਤੇ ਉਂਝ ਵਾਦੇ ਘਾਟੇ ਪੈ ਕਰਨੇ ਤੇ। ਅੱਛਾ ਅੱਛਾ। ਹਾਂ ਠੀਕ। ਤੇ ਜਿਹੜਾ ਬਾਬਾ ਜੀ ਆਪਣਾ ਘਰ ਬੂਆ ਤੁਹਾਡਾ, ਉਹ ਕਿਹੜੇ ਮਹੱਲੇ 'ਚ? ਉਹ ਇਸੇ ਮਹੱਲੇ 'ਚ। ਮਤਲਬ ਹੈ ਕਿਹੜਾ ਮਹੱਲਾ ਹੈ? ਪੁਰਾਣਾ ਡਸਕਾ, ਚੋਣੇ ਵਾਲਾ ਮਹੱਲਾ। ਚੋਣੇ ਵਾਲਾ ਮਹੱਲਾ। ਅੱਲਾ ਭਲਾ ਕਰੇ ਤੁਹਾਡਾ। ਤੇ ਇੱਥੇ ਆਪਣੇ ਤੁਹਾਡੇ ਮਹੱਲੇ ਦੇ ਵਿੱਚ ਵੀ ਘਰ ਸੱਜੇ ਖੱਬੇ ਕੋਈ ਸਰਦਾਰ ਕੋਈ? ਸਿਰਫ ਇੱਕੋ ਘਰ ਸੀ ਉਹ। ਅੱਛਾ, ਕੀ ਨਾਂ ਸੀ ਨਾ? ਬਹਾਦਰ ਸਿੰਘ। ਬਹਾਦਰ ਸਿੰਘ। ਅੱਛਾ, ਕੀ ਕੰਮਕਾਜ ਸੀ ਉਹਦਾ? ਬਾਈ ਸੀ ਉਹ ਕੁੰਮੀ ਦੇ ਕੰਢੇ ਤੇ ਸਿੱਖਾਂ ਦਾ ਖੂਹ ਖਵਾਉਂਦਾ ਸੀ। ਸਿੱਖਾਂ ਦਾ ਖੂਹ। ਅੱਛਾ 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 ਠੀਕ ਹੈ। ਤੇ ਇਸ ਤੋਂ ਇਲਾਵਾ ਤੁਸੀਂ ਦੱਸਿਆ ਕਿ ਬੱਕਰੀਆਂ ਵੀ ਨੇ ਰੱਖੀਆਂ? ਹਾਂ। ਨਹੀਂ, ਉਹਨਾਂ ਨੇ ਬੱਕਰੀਆਂ ਰੱਖੀਆਂ, ਮਾਰੋ ਆਏ ਨੇ ਜਿਹੜੇ ਇਹਨਾਂ ਗੁਜਰਾਂ ਬੱਕਰੀਆਂ। ਅੱਛਾ ਅੱਛਾ ਅੱਛਾ। ਤੇ ਬਹਾਦਰ ਸਿੰਘ ਦੇ ਜਿਹੜੀ ਅੱਗੋਂ ਪੁੱਤਰ ਸਨ ਉਹਨਾਂ ਦੇ ਵੀ ਨਾਮ ਪਤਾ ਤੁਹਾਨੂੰ ਕਿੰਨੇ? ਇੱਕ ਦੇ ਨਾਂ ਸੀ ਬਲਕਾਰਾ, ਇੱਕ ਦੇ ਨਾਂ ਯਾਰਾ, ਇੱਕ ਦੇ ਨਾਂ ਬੱਚੋ। ਅੱਛਾ ਠੀਕ ਹੈ। ਇਹਨਾਂ ਤਿੰਨਾਂ ਵਿੱਚੋਂ ਕੋਈ ਤੁਹਾਡਾ ਹਾਂ ਦਾ? ਬਲਕਾਰਾ। ਬਲਕਾਰਾ, ਅੱਛਾ ਅੱਛਾ ਠੀਕ ਹੈ। ਤੇ ਉਹਦੇ ਨਾਲ ਤੁਸੀਂ ਅੱਗੇ ਪਿੱਛੇ ਮਤਲਬ ਖੇਡੇ ਖੁੱਡੇ ਜਾਂ ਸਕੂਲ? ਅਸੀਂ ਇਕੱਠੇ ਰਹਿੰਦੇ ਸਾਂ ਇੱਥੇ, ਸਾਡਾ ਨਾਲ ਦਾ ਮਕਾਨ ਸੀ। ਵਾਹ ਵਾਹ, ਮਤਲਬ ਤੁਹਾਡੇ ਗੁਆਂਢੀ ਸਨ? ਤੇ ਵਧੀਆ ਬੰਦਾ ਸੀ ਬਹਾਦਰ ਸਿੰਘ, ਚੰਗਾ ਬੰਦਾ ਹੈ? ਉਹ ਬੰਦਾ ਚੰਗਾ ਸੀ, ਉਹ ਭਲਾ ਮਨ ਸੀ। ਅੱਛਾ ਠੀਕ ਹੈ ਠੀਕ ਹੈ। ਤੇ ਜਾਣ ਲੱਗਿਆ ਤੁਹਾਨੂੰ ਬਲਕਾਰਾ ਮਿਲ ਕੇ ਗਿਆ? ਸਾਰੇ ਮਿਲ ਕੇ ਗਿਆ, ਅਸੀਂ ਆਪ ਹੀ ਜਗ੍ਹਾ ਛੱਡ ਕੇ ਆਏ ਸਾਂ ਕੈਂਪ 'ਚ। ਠੀਕ ਹੈ। ਤੇ ਪਤਾ ਚੱਲਿਆ ਬਲਕਾਰਾ ਅੱਜ ਕਿੱਥੇ ਬੈਠਾ ਵੇ ਹੈ ਜਾਂ ਨਹੀਂ ਹੈ? ਨਹੀਂ ਕੋਈ। ਅੱਛਾ 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 ਅੱਛਾ। ਕੋਈ ਸੁਨੇਹਾ ਦਵੋ ਬਲਕਾਰ ਨੂੰ, ਕਿਉਂਕਿ ਤੁਹਾਡੀ ਗੱਲ ਉਧਰ ਵੀ ਜਾਣੀ ਹੈ, ਪਤਾ ਲੱਗ ਜਾਏਗਾ ਅੱਲਾ ਚਾਹਿਆ ਤੇ। ਹਾਂਜੀ, ਤੇ ਕੀ ਕਹਿਣਾ ਚਾਹੋਗੇ ਬਲਕਾਰ ਨੂੰ ਕਿ ਭਾਈ ਹੈ ਕਿਤੇ ਤੇ ਜੇ ਆਵਾਜ਼ ਸੁਣਦਾ ਸੁਣੇ ਤਾਂ ਚਲੋ ਫਿਰ ਉਹਨੂੰ ਮਤਲਬ ਸਲਾਮ ਕਰਾਂਗੇ, ਉਹ ਵੀ ਹਾਂਜੀ ਹਾਂਜੀ ਖੁਸ਼ ਹੋਵੇਗਾ। ਜੀ ਜੀ ਜੀ। ਅੱਲਾ ਰੱਖਾ, ਇਕੱਠੇ ਸਾਡਾ ਵਿਹੜਾ ਇੱਕ ਸੀ। ਅੱਛਾ ਠੀਕ। ਅੱਛਾ, ਨਾਮ ਦੱਸੋ, ਆਪਣਾ ਨਾਮ ਹੀ ਦੱਸੋ। ਅੱਲਾ ਰੱਖਾ। ਅੱਲਾ ਰੱਖਾ ਨਾਮ ਜੀ। ਲੋ ਜੀ ਬਾਬਾ ਜੀ ਅੱਲਾ ਰੱਖਾ ਆਪਣੇ ਯਾਰ ਬਲਕਾਰ ਸਿੰਘ ਨੂੰ ਸੁਨੇਹਾ ਦਿੰਦਾ ਵੇ ਕਿ ਬਈ ਜੇ ਕਿਤੇ ਹੈ ਐਵੇਂ ਤੂੰ ਮੇਰੀ ਆਵਾਜ਼ ਸੁਣਦਾ ਤੇ ਰਾਬਤਾ ਕਰੀ, ਫਿਰ ਗੱਲਬਾਤ ਜਿਸ ਤਰ੍ਹਾਂ ਤੁਹਾਡੀ ਉਹ ਸ਼ੇਰ ਸਿੰਘ ਦੇ ਪੋਤੇ ਨਾਲ ਗੱਲ ਕਰਾਈ, ਹਾਂਜੀ ਉਹ ਵੀਰ ਸਿੰਘ ਦੇ ਪੋਤਿਆਂ ਨਾਲ ਤੁਹਾਡੀ ਗੱਲਬਾਤ ਕਰਾਈ। ਠੀਕ ਠੀਕ।
ਹੋਰ ਕੋ ਬਾਬਾ ਜੀ ਗੱਲ ਕੋਈ ਹੋਰ ਕੋਈ ਇਸ ਤਰ੍ਹਾਂ ਦਾ ਕੋਈ ਨਾਂ ਕੋ ਪੁਰਾਣਿਆਂ ਬੰਦਿਆਂ ਚ ਉਹ ਕੋ ਪੁਰਾਣਾ ਵਾਕਿਆ ਕੋਈ ਵਿਆਹ ਸ਼ਿਆ ਕੋ ਪੁਰਾਣਾ ਖਾਦਾ ਹੈ? ਨਹੀਂ ਅੱਛਾ ਅੱਛਾ ਤੇ ਨਹੀਂ। ਵਿਆਹਾਂ ਸ਼ਿਆਵਾਂ ਤੋਂ ਹੈ ਸੀ ਆਣ ਜਾਣ ਤੁਹਾਡਾ ਵੈਸੇ ਅਗਰ ਜਿੱਦਾਂ ਕੋ ਬਹਾਦਰ ਉਹ ਨਹੀਂ ਸਿੰਘ ਸਨ ਆਉਂਦੇ, ਅੱਛਾ ਅਸੀਂ ਲੱਗੇ ਜਾਂਦੇ ਸਾਂ। ਅੱਛਾ ਉਹ ਨਹੀਂ ਸੀ ਆਂਦੇ, ਤੁਸੀਂ ਟੁਰ ਜਾਂਦੇ? ਹਾਂ। ਠੀਕ। ਤੁਹਾਡੇ ਵਿਆਹਾਂ 'ਚ ਨਹੀਂ ਹਨਾਉਂਦੇ? ਨਹੀਂ, ਅੱਛਾ ਉਹ ਕੀ ਵਜ੍ਹਾ ਭਲਾ ਕਿਉਂ ਨਹੀਂ ਸੀ ਆਂਦੇ? ਉਹ ਮਤਲਬ ਰੋਟੀ ਛੋਟੀ ਜਿਹੜੀ ਹੈ ਉਹ ਨਹੀਂ ਸਨ ਖਾਂਦੇ ਮੁਸਲਮਾਨਾਂ ਘਰੋਂ। ਅੱਛਾ ਇਹ ਮੁਸਲਮਾਨ ਖਾ ਲੈਂਦੇ ਸਨ। ਅੱਛਾ ਅੱਛਾ ਤੇ ਮਹਿੰਦਰ ਸਾਡੇ ਇੱਕ ਖੁੱਤੇ ਬਾਈ ਸੀ ਨਾ, ਅੱਛਾ ਤੇ ਮਹਿੰਦਰ ਰੋਟੀ ਲੈ ਕੇ ਸਾਡੇ ਠੀਕ ਹੈ। ਗੋਸ਼ਤ ਗਸ਼ਤ ਪੱਕਾ ਹੋਣਾ ਨਾ, ਹਾਂਜੀ। ਤੇ ਉਹਨੇ ਨਾ ਆਖਣਾ ਅੱਛਾ। ਮੈਨੂੰ ਭੂਆ ਸੋਟੇ ਦੇ ਤੇ ਉਹ ਮੋਢੇ ਤੇ ਪੱਕਾ ਹੁੰਦੇ ਡਾਂਗ ਹੁੰਦੀ ਸੀ, ਅੱਛਾ ਉਹ ਮੈਨੂੰ ਇੱਥੇ ਟੰਗ ਦੇ ਮੈਂ ਲੈ ਗਿਆ, ਮੈਂ ਰੋਟੀ ਲੈ ਕੇ ਜਾਵਾਂਗਾ। ਉਹ ਫਿਰ ਖੂਸ਼ੂ ਵਗਦੇ ਹੁੰਦੇ ਸਨ, ਤੇ ਖੂਸ਼ੂ ਵਗਦਾ ਉਹਨਾਂ ਤੇ ਉਹ ਰੋਟੀ ਲੈਣੀ ਡਾਂਗ ਨਾਲ ਟੰਗ ਕੇ ਤੇ ਰੋਟੀ ਖਿੱਚ ਲੈ ਜਾਂਦਾ ਸੀ। ਅੱਛਾ ਮਤਲਬ ਇੱਥੋਂ ਤੱਕ ਸੀ ਵੀ ਨਾ ਪਰਹੇਜ਼ ਸੀ ਹੈ। ਹਾਂ, ਹਾਂ ਉਂਝ ਯਾਰੀ ਦੋਸਤੀ ਯਾਰੀ ਦੁੱਖ ਦੋਸਤੀ ਸੁੱਖ ਦੇ ਬੜੀ ਸੀ। ਤੇ ਜੀ 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 ਠੀਕ ਹੈ। ਉਹਦੇ ਉਹ ਲੋਕ ਚੰਗੇ ਬੜੇ ਸਨ, ਅੱਛਾ ਭਈਆ ਬੜਾ ਸੀ ਉਹਨਾਂ ਚ। ਸਹੀ ਇਹਨਾਂ ਉਹ ਹਰ ਦੌਰ ਦੇ ਵਿੱਚ ਇਸੇ ਤਰ੍ਹਾਂ ਲਗਾਇਆ ਨਾ, ਸਾਡੇ ਵਿੱਚ ਹੁਣ ਵੀ ਕੁਝ ਚੰਗੇ ਨੇ ਤੇ ਕੋਈ ਮੰਦੇ ਮੰਦੇ, ਨਹੀਂ। ਬਿਲਕੁਲ। ਤੇ ਉਹ ਜਿਹੜਾ ਭੈੜਾ ਹੁੰਦਾ ਸੀ ਉਹ ਮੰਦਾ ਸਮਝਦੇ ਸਨ। ਉਹ ਇਹਨੂੰ ਤੇ ਉਂਝ ਇਹ ਬੜੇ ਕਿਸੇ ਦੀ ਧੀ ਭੈਣ ਲੱਗੀ ਆਉਂਦੀ ਨਾ ਆਪਣੇ ਸਹੁਰਿਆਂ ਤੋਂ ਪੈਦਲ, ਉਦੋਂ ਪੈਦਲ ਜ਼ਮਾਨਾ ਜ਼ਿਆਦਾ ਸੀ। ਹਾਂਜੀ। ਸਰਦਾਰ ਉਹਦੀ ਘੋੜੀ ਤੇ ਨਹੀਂ, ਉਹਨਾਂ ਘੋੜੀ ਤੋਂ ਥੱਲੇ ਉਤਰ ਕੇ ਆਖਣ ਲੈ ਪੁੱਤਰ ਤੂੰ ਘੋੜੀ ਤੇ ਬਹਿ ਕੇ ਤੂੰ ਚੱਲ, ਮੈਂ ਆਪੇ ਟੁਰਦਾ ਆ ਜਾਣਾ। ਉਹ ਇਸ ਤਰ੍ਹਾਂ ਕਰਦੇ ਸਨ। ਸਹੀ ਸਹੀ ਧੀ ਭੈਣ ਦੀ ਬੜੀ ਯਾਦ ਆ। ਹਾਂਜੀ 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 ਉਹਨਾਂ ਆਪ ਹੀ ਉਤਰ ਕੇ ਥੱਲੇ ਆਖਣਾ ਚੱਲ ਪੁੱਤਰ ਤੂੰ ਬਹੁਤ, ਤੂੰ ਲੈ ਚੱਲ ਘੋੜੀ ਤੇ ਮੈਂ ਆਪੇ ਆ ਜਾਣਾ। ਠੀਕ ਠੀਕ। ਤੇ ਬਾਅਦ ਚ ਤੁਹਾਡੀ ਹੋਸ਼ ਦੇ ਵਿੱਚ ਮਤਲਬ ਤੁਸੀਂ ਪਾਕਿਸਤਾਨ ਬਣਨ ਤੋਂ ਬਾਅਦ ਕੋਈ ਸਿੱਖ ਆਇਆ ਆਪਣਾ ਟਸਕਾ ਵੇਖਣ ਘਰ ਬੁਆ? ਇੱਕ ਵਾਰੀ ਆਇਆ ਸਨ, ਇਹੋ ਗਲੀ ਵਿਖਾਈ ਸੀ ਉਹਨਾਂ ਨੂੰ ਸਾਰੇ ਜਿਹੜੇ ਅਟਾਰੀ ਵਾਲੇ ਨਾ, ਕਿਸ਼ਨ ਸਿੰਘ ਵਾਲੀ, ਅੱਛਾ ਉੱਥੋਂ ਉਹਨਾਂ ਭਾਂਡਾ ਪੁੱਟ ਕੇ ਖੜਿਆ। ਹਾਂ ਅੱਛਾ ਠੀਕ। ਉਹ ਆਪਣਾ ਭਾਂਡਾ ਉਹ ਘਰ ਕਿਹੜਾ ਸੀ? ਅੱਛਾ ਮੈਂ ਅਟਾਰੀ ਵਾਲਾ ਜਿਹੜਾ ਉੱਚਾ ਤੁਹਾਨੂੰ ਮਤਲਬ ਜਿਹੜਾ ਬਾਪੂ ਕਿਸ਼ਨ ਸੀ ਉਹ ਉਹਦੇ ਟੱਬਰ ਵਿੱਚੋਂ ਹੀ ਆਏ ਹਾਂ, ਸਨ ਜਿਨ੍ਹਾਂ ਨੇ ਭਾਂਡਾ ਪੁੱਟ ਕੇ ਖੜਿਆ। ਅੱਛਾ 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 ਠੀਕ ਠੀਕ। ਤਾਂ ਹੁਣ ਪਿੱਛੇ ਜਿੱਦਾਂ ਕੋਈ 10 ਸਾਲ ਪਿੱਛੇ ਟੁਰ ਜੀ, 20 ਸਾਲ ਪਿੱਛੇ ਟੁਰ ਜੀ, ਕੋਈ ਬੰਦਾ ਨਹੀਂ? ਨਹੀਂ ਫਿਰ ਮੈਂ ਆਏ ਹੈ ਨਾ ਸੁਣੀਦਾ ਹੀ, ਬਾਕੀ ਮੈਂ ਗੱਡੀ ਚਲਾਉਂਦਾ ਹਾਂ, ਮੈਂ ਹੁੰਦਾ ਹੀ ਨਹੀਂ ਸਾਈਡ। ਇਸ ਵੇਲੇ ਪੁਰਾਣਾ ਡਸਕੇ ਦੇ ਵਿੱਚੋਂ ਬਾਬਾ ਅੱਲਾ ਰੱਖਾਵੇ ਤੇ ਜਾਂ ਬਾਬਾ ਬਰਕਤ ਹੈ, ਇਸੇ ਤਰ੍ਹਾਂ ਹੀ ਗੱਲ ਹੈ ਜਿਨ੍ਹਾਂ ਨੂੰ ਕੋਈ ਪੁਰਾਣੀਆਂ ਨਿਸ਼ਾਨੀਆਂ ਕੋਈ ਪੁਰਾਣਿਆਂ ਬੰਦਿਆਂ ਦੇ ਨਾਂ। ਅੱਧੀ ਸਦੀ ਗੁਜ਼ਰ ਗਈ ਹੈ, ਹੁਣ ਹਿਸਾਬ ਨਾਲ ਸਦੀ ਗੁਜ਼ਰ ਗਈ ਹੈ, ਇੰਨਾ ਚਿਰ ਹੋ ਗਿਆ। ਪੌਣੀ ਸਦੀ ਤੋਂ ਹੋ ਗਈ, 75 ਸਾਲ ਬਾਬਾ ਜੀ ਹੋ ਗਏ। 75 ਸਾਲ ਹੋ ਗਏ ਜੀ ਉਮਰ ਹੁੰਦੀ ਹੈ ਇੱਕ। ਬਾਅਦ ਵੀ ਜਿਹੜੇ ਜੰਮੇ ਨੇ ਉਹ ਟੁੱਟ ਸਾਡੇ ਮੇਰੀ ਆਖਲੇ 90 91 ਜਿਨ੍ਹਾਂ ਦੀ 90 91 में ਉਹਨਾਂ ਨੂੰ ਪਤਾ ਬਾਕੀ ਹੋਰ ਗੱਲ ਨਹੀਂ। ਪਾਕਿਸਤਾਨ ਤੋਂ ਬਾਅਦ ਜਿਹੜੇ 75 ਸਾਲਾਂ ਦਾ ਵੀ ਬੰਦਾ ਉਹਨੂੰ ਵੀ ਕੀ ਪਤਾ ਪਾਕਿਸਤਾਨ ਕੀ ਬਣਿਆ ਕਿਸ ਤਰ੍ਹਾਂ। ਸਹੀ 75 ਸਾਲ ਥੋੜੀ ਉਮਰ, 75 ਸਾਲ ਸਹੀ ਦੋਤਰੇ ਪੋਤਰੇ ਵਾਲੇ ਹੋ ਗਏ। ਠੀਕ। ਅੱਗੋਂ ਪੋਤਰੇ ਹੋ ਗਏ ਨੇ। ਤੇ ਆਪਣਾ ਉਦੋਂ ਮੁਸਲਮਾਨ ਘੱਟ ਸਨ ਪੁਰਾਣੇ ਡਸਕੇ ਦੇ ਵਿੱਚ, ਜ਼ਿਆਦਾ ਆਬਾਦੀ ਸਿੱਖਾਂ ਦੀ ਹਿੰਦੂਆਂ ਦੀ ਸੀ ਹੈਨਾ? ਉਹ ਪਾਸਾ ਸੀ ਇੱਧਰ ਮੁਸਲਮਾਨ, ਇੱਧਰ ਮੁਸਲਮਾਨ ਹੈ ਜਿਹੜੇ ਪਾਸੇ ਤੁਸੀਂ ਆਏ ਹੋ ਨਾ, ਇੱਧਰ ਮੁਸਲਮਾਨ ਆ, ਉਹ ਪਾਸਾ ਜਿਹੜਾ ਨਾ ਸਾਰਾ ਹਿੰਦੂਆਂ ਸਿੱਖਾਂ। ਬਿਲਕੁਲ ਸਹੀ ਬਿਲਕੁਲ ਸਹੀ। ਇਹ ਤਾਂ ਤੁਹਾਨੂੰ ਦੱਸਿਆ ਨਾ, ਕਿਸੇ ਦਾ ਵੀ ਨਹੀਂ ਪਤਾ ਕਿ ਕੋਈ ਦਾਦਿਓ ਪੜਦਾਦਿਓ ਵੀ ਕੋਈ ਪਿਛਾਂ ਇੱਥੇ ਕੋਈ ਰਿਹਾ ਹੋਵੇ ਜੀ। ਲੋਕਲਾਂ ਵਿੱਚੋਂ ਜੱਦੀਆਂ ਵਿੱਚੋਂ ਆਪਣਾ ਕਸ਼ਮੀਰੀ ਬਰਾਦਰੀ ਸੀ ਲੋਕਲ ਬਸ਼ਿੰਦੇ ਜਿਹੜੇ ਇੱਥੋਂ ਦੇ, ਤੇ ਦੂਸਰਾ ਰਾਈ ਬਰਾਦਰੀ ਸੀ, ਤੇ ਹੋਰ ਇਸ ਤੋਂ ਇਲਾਵਾ और इस तो अलावा माछी मुछी कमी ठीक हो गया बाबा जी, मेहरबानी, बहुत शुक्रिया जी। बलकार होया ਉਹਨਾਂ ਨੇ ਸਾਨੂੰ ਟੱਚ ਕਰਨਾ ਤੁਹਾਡੀ ਗੱਲ ਸੁਣ ਕੇ ਨਾ, ਫਿਰ ਤੁਹਾਡੀ ਇਸੇ ਗੱਲ ਤੱਕ ਕਰਾਵਾਂਗੇ। ਬੈਠੇ ਕਿੱਥੇ ਨਹੀਂ ਹੋ, ਹਾਂ ਗੁਰਦਾਸਪੁਰ ਨੇ, ਹੁਸ਼ਿਆਰਪੁਰ ਨੇ, ਅੰਮ੍ਰਿਤਸਰ ਨੇ, ਜਾਂ ਕਿੱਥੇ ਮਤਲਬ ਜਿੱਥੇ ਵੀ ਹੋਈ, ਲੇਕਿਨ ਮੈਂ ਪਤਾ ਕਰਵਾ ਲਾਂਗੇ ਅਸੀਂ ਇਸ ਘਰ ਦਾ। ਤੁਹਾਡੀ ਜਿਹੜੀ ਹੈ ਨਾ ਗੱਲ ਸੁਣ ਕੇ ਕੋਈ ਨਾ ਕੋਈ ਕੋਏਗਾ। ਹਾਂ ਅੱਲਾ ਪਿਓ ਦਾ ਅੱਲਾ ਰੱਖਾ ਮੈਨੂੰ, ਹਾਂ ਅੱਲਾ ਰੱਖਾ। ਦਾਦਾ ਦੂਦਾ ਦਾ ਨਾਮ ਪਿਓ ਦਾ ਦਾਦੇ ਦਾ ਉਹ ਯਾਰ ਉਹਨਾਂ ਦਾ ਘੁੰਮਣ ਆਉਂਦੇ ਸਨ, ਉਹਨਾਂ ਨੂੰ ਉਦੋਂ ਘੁੰਮਣੀ ਅੱਛਾ ਉਹਨਾਂ ਦੀ ਮਾਂ ਨੂੰ ਘੁੰਮਣ ਸਨ।
ਅੱਛਾ ਨਹੀਂ ਆਪ ਸਾਈ ਜੱਟ ਹੋਣਗੇ ਤੇ ਮਾਂ ਕੋ ਹੋਏਗੀ ਘੁੰਮਣ ਹੈ ਘੁੰਮਣ ਜ਼ਾਤ ਹੈ ਮੱਥਾ ਦੇ ਵਿੱਚ ਜਿਵੇਂ ਉਹਨਾਂ ਦੀ ਜ਼ਾਤ ਯਾਦ ਹਾਂਜੀ ਨਹੀਂ ਹਾਂਜੀ ਅੱਛਾ ਅੱਛਾ ਘੁੰਮਣ। ਅੱਛਾ ਬਲਕਾਰ ਆਪਣਾ ਬਹਾਦਰ ਸਿੰਘ ਦੀ ਘਰ ਵਾਲੀ ਨੂੰ ਕਹਿੰਦੇ ਸਨ ਘੁੰਮਣੀ ਆ ਉਹਨਾਂ ਦੀ ਮਾਈ ਸੀ ਉਹਦੇ ਘਰ ਵਾਲੀ ਨੂੰ। ਘਰ ਵਾਲੇ ਨੂੰ ਅੱਛਾ 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 ਘੁੰਮਣੀ ਕਰਕੇ ਕਹਿੰਦੇ ਸਨ ਠੀਕ ਠੀਕ ਤੇ ਕੋਈ ਇਸ ਅੱਛਾ ਕੋਈ ਇੱਕ ਤੋਂ ਹੋਰ ਨਿਸ਼ਾਨੀ ਦੱਸੋ ਬਲਕਾਰ ਨਾਲ ਖੇਡਦੇ ਆ ਕੋਈ ਇਸ ਤਰ੍ਹਾਂ ਦਾ ਕੋਈ ਤੁਹਾਨੂੰ ਯਾਦ ਹੈ ਕੋਈ ਵਾਕਿਆ ਬਲਕਾਰ ਦਾ ਤੇ ਤੁਹਾਡਾ ਬੰਟੇ ਕੋਈ ਖੇਡ ਜਾਂਦੇ ਹਨ ਬੰਟੇ, ਅੱਛਾ। ਬੰਟੇ ਖੇਡਦੇ ਹੁੰਦੇ। ਹਾਂ ਹਾਂ ਠੀਕ ਉਹ ਨਿਸ਼ਾਨਾ ਖੇਡਣਾ ਠੀਕ ਸਹੀ ਚਲੋ ਠੀਕ ਹੈ ਜੀ, ਵਧੀਆ ਹੋ ਗਿਆ